ਕੈਲੀਫੋਰਨੀਆ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਸਕੈਂਡਲ ਹੋਇਆ ਸੀ। ਟਰੱਕ ਡਰਾਈਵਰਸ ਦੇ ਜੋ ਕਮਰਸ਼ੀਅਲ ਲਾਇਸੈਂਸ ਆ, ਉਹਨਾਂ ਤੋਂ ਪੈਸੇ ਲੈ ਕੇ ਜਿਹੜਾ ਆ ਝੂਠੇ ਜਿਹੜੇ ਉਹਨਾਂ ਦੇ ਲਾਇਸੈਂਸ ਬਿਨਾਂ ਟੈਸਟ ਤੋਂ ਜਾਂ ਟੈਸਟ ਦੇ ਕੇ ਵੀ ਪੈਸੇ ਦੇ ਕੇ ਜੋ ਡੀਐਮਵੀ ਦੇ EMPLOYEE ਸੀ, ਉਹਨਾਂ ਨੂੰ ਇੱਕ ਪੰਜਾਬੀ ਟਰੱਕ ਡਰਾਈਵਿੰਗ ਸਕੂਲ ਦੇ ਮਾਲਕਾਂ ਵੱਲੋਂ ਲਾਇਸੈਂਸ ਦਿਵਾਏ ਗਏ ਸੀ। ਸੋ ਕੇਸ ਕਾਫੀ ਲੰਮੇ ਸਮੇਂ ਤੋਂ ਚੱਲਦਾ ਸੀ। 20 ਜਾਣਿਆਂ ਨੂੰ ਸਜ਼ਾ ਹੋਈ ਸੀ। ਉਹਦੇ ਵਿੱਚੋਂ ਲਾਸਟ ਜੋ ਸ਼ੱਕੀ ਵਿਅਕਤੀ ਸੀ, ਸਸਪੈਕਟ ਸੀ, ਤਜਿੰਦਰ ਸਿੰਘ, ਉਸ ਨੂੰ ਅੱਜ ਸਜ਼ਾ ਹੋਈ ਹੈਗੀ ਆ। ਸੋ ਇਹਦੇ ਬਾਰੇ ਦੱਸਦੇ ਜਾਈਏ, ਕਹਿੰਦੇ ਵੀ 100 ਦੀ ਗਿਣਤੀ ਦੇ ਵਿੱਚ ਆਪਣੇ ਜੋ ਉਹਨਾਂ ਚ ਮੈਜੋਰਟੀ ਚ ਪੰਜਾਬੀ ਟਰੱਕ ਡਰਾਈਵਰ ਸੀਗੇ, ਜਿਨ੍ਹਾਂ ਨੂੰ ਪੈਸੇ ਦੇ ਕੇ ਲਾਇਸੈਂਸ ਦਵਾਏ ਗਏ ਸੀ। ਜੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੇ ਬੰਦੇ ਵੀ ਇਨਵੋਲਵ ਹੋਏ ਸੀ, ਡੀਐਮਵੀ ਦੇ ਵੀ, ਤੇ ਕਲਾਸ ਏ ਲਾਇਸੈਂਸ ਸਪੈਸ਼ਲੀ ਜਿਹੜੇ 18 ਵੀਲਰ ਹੁੰਦੇ ਹੈਗੇ ਆ, ਉਹ 2011 ਤੋਂ ਕੰਮ ਇਹ ਸ਼ੁਰੂ ਹੋਇਆ ਸੀਗਾ। ਇਹਦੇ ਵਿੱਚ ਡੀਐਮਵੀ ਦੀ ਇੱਕ EMPLOYEE ਸ਼ਿਵਾਨਾ ਡਨੀਸ ਹੈਰਿਸ 52 ਸਾਲਾਂ ਦੀ, ਜੋ ਫੀਲਨ ਤੋਂ ਸੀ, ਉਸ ਨੂੰ 5 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ ਫੈਡਰਲ ਪ੍ਰਿਜ਼ਨ ਦੇ ਵਿੱਚ। ਇਹ ਪਿਛਲੇ ਮਹੀਨੇ ਸੁਣਾਈ ਗਈ ਸੀ। ਉਸ ਨੇ 185 ਜਾਣਿਆਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਪੈਸੇ ਲੈ ਕੇ ਦੇ ਦਿੱਤੇ ਸੀ। ਜੀ $1500 ਕਹਿੰਦੇ ਵੀ ਘੱਟੋ ਘੱਟ ਇੱਕ ਜਾਣੇ ਤੋਂ ਲਿਆ ਸੀ। ਟੋਟਲ 2,77,000 ਦੇ ਕਰੀਬ। ਸੋ 2015 ਦੇ ਵਿੱਚ ਇਹ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ। ਇਨਵੈਸਟੀਗੇਸ਼ਨ ਦੇ ਮੁਤਾਬਕ $5,000 ਤੱਕ ਵੀ ਲੋਕਾਂ ਨੇ ਰਿਟਨ ਟੈਸਟ, ਜਿਹੜਾ ਐਕਚੁਅਲ ਡਰਾਈਵਿੰਗ ਟੈਸਟ ਆ, ਉਹ ਚੋਂ ਪਾਸ ਹੋਣ ਲਈ ਡੀਐਮਵੀ ਦੇ EMPLOYEES ਨੂੰ ਦਿੱਤਾ ਸੀ। ਸੋ 185 ਲਾਇਸੈਂਸ ਜਿਹੜੇ ਇਸ ਬੀਬੀ ਨੇ ਦਿੱਤੇ ਸੀ, ਜਿਸ ਨੂੰ ਜਿਹੜੀ ਆ 5 ਸਾਲਾਂ ਦੀ ਸਜ਼ਾ ਹੋਈ ਸੀ, ਉਹਦੇ ਵਿੱਚੋਂ 185 ਚੋਂ 23 ਜਾਣਿਆਂ ਨੇ ਟ੍ਰੈਫਿਕ ਐਕਸੀਡੈਂਟ ਕੀਤੇ ਸੀ। ਲੱਕਲੀ ਕੋਈ ਕਿਸੇ ਤਰ੍ਹਾਂ ਦੀ ਫੈਟੈਲਿਟੀ ਨਹੀਂ ਹੋਈ ਸੀ ਉਸ ਐਕਸੀਡੈਂਟ ਦੇ ਵਿੱਚ। ਕਹਿੰਦੇ ਭਈ ਅਨਕੁਆਲੀਫਾਈਡ ਡਰਾਈਵਰਸ ਨੂੰ, ਜੋ ਕਿ ਹੈਵੀ ਕਮਰਸ਼ੀਅਲ ਟਰੱਕ ਡਰਾਈਵ ਕਰਦੇ ਆ ਸਾਡੇ ਹਾਈਵੇਜ਼ ਦੇ ਉੱਤੇ, ਇਹ ਕਹਿੰਦੇ ਵੀ ਬਹੁਤ ਚਿਲਿੰਗ ਆ। ਇਹ ਕੈਰਲ ਵੈਬਸਟਰ, ਜੋ ਐਕਟਿੰਗ ਅਸਿਸਟੈਂਟ ਸਪੈਸ਼ਲ ਏਜੰਟ ਆ, ਜੋ ਇੰਚਾਰਜ ਸੀ US ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਸੈਕਰਾਮੈਂਟੋ ਆਫਿਸ, ਉਹਨਾਂ ਨੇ ਦੱਸਿਆ ਹੈਗਾ। ਕਹਿੰਦੇ ਵੀ ਇਹ ਬ੍ਰਾਈਬਰੀ ਦੇ ਸਕੀਮ ਦਾ ਲੇਟੈਸਟ ਸੀਗਾ। ਬਹੁਤ ਸਾਰੀਆਂ ਅੱਗੇ ਵੀ ਇਦਾਂ ਦੇ ਚੱਲਦੀਆਂ ਰਹਿੰਦੀਆਂ ਹੈਗੀਆਂ। ਸੋ ਅੱਜ 3 ਸਸਪੈਕਟ ਨੂੰ ਘੱਟੋ ਘੱਟ 2 ਸਾਲ ਦੀ ਸਜ਼ਾ ਦਿੱਤੀ ਗਈ ਸੀ ਜੇਲ੍ਹ ਦੇ ਵਿੱਚ। ਅੱਜ ਜੋ ਲਾਸਟ ਸ਼ੱਕੀ ਵਿਅਕਤੀ ਤਜਿੰਦਰ ਸਿੰਘ, ਉਹਦਾ ਨਾਂ ਦੱਸਿਆ ਆ, ਉਹ ਹੈਰਿਸ ਦਾ ਵਨ ਆਫ ਦਾ ਕੋ ਡਿਫੈਂਡੈਂਟ ਸੀ। ਉਹਨੂੰ $5,500 ਦਾ ਫਾਈਨ ਤੇ 7 ਮਹੀਨਿਆਂ ਦੀ ਹੋਮ ਕਨਫਾਈਨਮੈਂਟ ਦੀ ਜਿਹੜੀ ਸਜ਼ਾ ਆ ਦਿੱਤੀ ਗਈ ਹੈਗੀ ਆ। ਕਰੋਨਾ ਵਾਇਰਸ ਕਰਕੇ ਕਈ ਜਾਣਿਆਂ ਦੀ ਸਜ਼ਾ ਘਟ ਗਈ ਸੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਵਿਦਆਊਟ ਆਥੋਰਾਈਜੇਸ਼ਨ ਕੰਪਿਊਟਰਸ ਨੂੰ ਐਕਸੈਸ ਦੇਣਾ, LA ਤੋਂ ਲੈ ਕੇ ਓਰੇਗਨ ਦੇ ਬਾਰਡਰ ਤੱਕ, ਕਹਿੰਦੇ ਵੀ ਇਹਨਾਂ ਨੇ ਆਪਣਾ ਗੁਰਕ ਧੰਦਾ ਜਿਹੜਾ ਉਹ ਚਲਾ ਰੱਖਿਆ ਸੀਗਾ। ਹਜ਼ਾਰਾਂ ਹੀ ਡਾਲਰਾਂ ਦੇ ਵਿੱਚ ਰਿਸ਼ਵਤ ਜਿਹੜੇ ਆ ਇਹਨਾਂ ਨੂੰ DMV ਦੇ EMPLOYEE ਨੂੰ ਜਿਹੜੀ ਉਹ ਦਿੱਤੀ। ਸੋ ਤੁਸੀਂ ਹਿਸਾਬ ਲਾ ਲਓ ਵੀ ਕਿਸ ਹਿਸਾਬ ਦੇ ਨਾਲ ਚੱਲ ਰਿਹਾ। ਇਨਵੈਸਟੀਗੇਸ਼ਨ ਨੇ ਪਾਇਆ ਵੀ 2011 ਤੋਂ ਉਹਨਾਂ ਨੇ ਸਕੈਮਰਸ ਦੇ ਦੁਆਰਾ ਇਹ ਜਿਹੜਾ ਸਕੈਮ ਜਿਹੜਾ ਆ ਗੋਰਖ ਧੰਦਾ ਇਹ ਚੱਲ ਰਿਹਾ ਸੀਗਾ। ਸੋ ਦੈਟਸ ਅ ਲੋਟ ਆਫ ਮਨੀ। ਤੇ ਕਿੰਨੇ ਸਾਲ ਤੱਕ ਜਿਹੜਾ ਚੱਲਿਆ। ਇਹ ਪਹਿਲੀ DMV ਦੀ EMPLOYEE ਨਹੀਂ ਆ ਤੇ ਅਖੀਰਲੀ ਨਹੀਂ ਆ। ਅਨਕੁਆਲੀਫਾਈਡ ਡਰਾਈਵਰਸ ਨੂੰ ਕਹਿੰਦੇ ਵੀ ਜਿਨ੍ਹਾਂ ਨੇ ਪਾਸ ਜਿਹੜਾ ਇੱਕ ਹਿਸਾਬ ਦੇ ਨਾਲ ਕਰਵਾ ਦਿੱਤਾ। ਸੋ ਉਹੀ ਫਿਰ ਇੱਕ ਹਿਸਾਬ ਦੇ ਨਾਲ ਫਿਰ ਆਪਾਂ ਜਿੱਦਾਂ ਕਹਿੰਦੇ ਆ ਵੀ ਚੱਲਦੇ ਫਿਰਦੇ ਜਿਹੜੇ ਆ ਤੋਪ ਦੇ ਉੱਤੇ, ਬਰੂਦ ਦੇ ਉੱਤੇ ਇਹ ਜਿਹੜੇ ਉਹ ਬੈਠੇ ਹੁੰਦੇ ਆ। ਲੱਕੀਲੀ ਜਿਹੜਾ ਆ ਉਹ ਬਚਾ ਹੋਇਆ, ਫੇਟਲ ਐਕਸੀਡੈਂਟ ਨਹੀਂ ਹੋਏ। ਪਰ ਐਕਸੀਡੈਂਟਸ ਜਿਹੜੇ ਕੁੱਲ 23 ਐਕਸੀਡੈਂਟਸ ਦੇ ਵਿੱਚ ਅਜਿਹੇ ਜਿਹੜੇ ਲਾਇਸੈਂਸ ਹੋਲਡਰ ਜਿਹੜੇ ਉਹ ਸ਼ਾਮਲ ਸੀਗੇ। ਜਦੋਂ ਇੱਦਾਂ ਦੀ ਇਨਵੈਸਟੀਗੇਸ਼ਨ ਹੁੰਦੀ ਆ ਤੇ ਫਿਰ ਹਰਜੋਤ ਸਿੰਘ ਜੀ ਸਾਰੇ ਦੇ ਸਾਰੇ ਹੀ ਜਿਨ੍ਹਾਂ ਨੇ ਉਸ DMV ਵਾਲੇ ਦੇ ਥਰੂ, ਚਾਹੇ ਉਹ ਸਹੀ ਵੀ ਹੋਣ, ਉਹਨਾਂ ਦੇ ਫਿਰ ਲਾਇਸੈਂਸ ਜਿਹੜੇ ਉਹ ਰੱਦ ਕਰ ਦਿੱਤੇ ਜਾਂਦੇ ਆ। ਉਹਨਾਂ ਨੂੰ ਦੁਬਾਰਾ ਜਿਹੜੇ ਉਹ ਟੈਸਟ ਵਗੈਰਾ ਆ ਉਹ ਦੇਣੇ ਪੈ ਜਾਂਦੇ ਆ। ਤੇ ਇਨਵੈਸਟੀਗੇਸ਼ਨ ਹੁਣ ਤੁਸੀਂ ਹਿਸਾਬ ਲਾ ਲਓ ਵੀ 10-11 ਸਾਲ, ਕਿੰਨੇ ਸਾਲ ਜਿਹੜੀ ਉਹ ਚੱਲਦੀ ਆ ਰਹੀ ਸੀਗੀ। ਸੋ ਮਾੜੀ ਗੱਲ ਆ ਵੀ, ਅਫਸੋਸ ਆ ਵੀ ਜਦੋਂ ਇਦਾਂ ਦੀ ਖਬਰ ਆਉਂਦੀ ਇਹਦੇ ਵਿੱਚ ਜਿਹੜਾ ਕੋਈ ਨਾ ਕੋਈ ਪੰਜਾਬੀ ਜਿਹੜਾ ਆ ਉਹ ਇਨਵੋਲਵ ਨਾਲ ਰਹਿੰਦਾ ਹੈ।